हाँ जी, पंजाबी बेस्ट फॉर एवर यूट्यूब देखने वाले वीरो अस्सलाम वालेकुम। की हाल चाल है जी? वधिया। उम्मीद करदा कि तुसी सारे वधिया होवोगे। मालक सारिਆਂ ਦੇ ਉੱਤੇ ਆਪਣੀ ਰਹਿਮਤ ਕਰੇ। मैं जी ਤੁਹਾਡਾ अपना वीर, ਤੁਹਾਡਾ अपना भरा राणा खालिद मकबूल ਤੇ ਮੇਰੇ ਨਾਲ ਖਲੋਤੇ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਅੱਜ ਦੇ ਇਸ ਵਲੌਗ ਦੇ ਵਿੱਚ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਤ ਬਿਸਮਿल्ला। ਇਸ ਟਾਈਮ ਅਸੀਂ ਖਲੋਤੇ ਆ ਜੀ ਆਪਣਾ ਪਿੱਪਲ ਵਾਲਾ ਸਟੂਡੀਓ ਉਹਦੇ ਥੱਲੇ। ਇਹ ਸਾਡਾ ਬੜਾ ਪੁਰਾਣਾ ਸਟੂਡੀਓ ਰਾਣਾ ਸਾਹਿਬ। ਮੈਂ ਪਹਿਲੀ ਵੀਡੀਓ ਤੁਹਾਨੂੰ ਪਤਾ ਹੀ ਅੱਗੇ ਵੀ ਦੋਸਤਾਂ ਵੀਰਾਂ ਨੂੰ ਦੱਸਿਆ ਕਿ ਜਿਹੜਾ ਨਾ ਇੱਥੋਂ ਹੀ ਸ਼ੁਰੂ ਕੀਤਾ ਹੈ ਜੀ। ਇਹ ਸਾਡਾ ਦੇਸੀ ਮਾਹੌਲ ਸਟੂਡੀਓ ਹੈ ਜੀ। ਤੇ ਅਸੀਂ ਆ ਜਿਹੜੀ ਪਿਛਲੀਆਂ 2-4 ਵੀਡੀਓ ਪਾਈਆਂ, ਤੁਸੀਂ ਵੀਰਾਂ ਨੇ ਸਾਡੇ ਨਾਲ ਬੜੀ ਮੁਹੱਬਤਾਂ ਦਾ ਇਜ਼ਹਾਰ ਕੀਤਾ। ਅਸੀਂ ਉਹਦੇ ਵਾਸਤੇ ਸਾਰੇ ਵੀਰਾਂ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਤੇ ਬਹੁਤ ਸੋਹਣਾ ਲੱਗਿਆ ਜੀ। ਅਸੀਂ ਆ ਜਿਹੜਾ ਨਵਾਂ ਸਿਲਸਿਲਾ ਸ਼ੁਰੂ ਕੀਤਾ ਆ ਰਾਣਾ ਸਾਹਿਬ, ਟੂਰ ਆਫ ਪੰਜਾਬ ਦਾ। ਇਹਦੇ ਵਿੱਚ ਹੁਣ ਅਸੀਂ ਸ਼ਾਇਦ ਇਹ ਵੀਡੀਓ ਜਦੋਂ ਤੁਹਾਡੇ ਕੋਲ ਜਾਵੇ, ਜਦੋਂ ਤਾਂ ਮੇਰਾ ਖਿਆਲ ਹੈ ਰਾਣਾ ਸਾਹਿਬ ਅਸੀਂ ਝੰਗ ਵਾਲਾ ਟੂਰ ਵੀ ਕੱਢ ਲੈਣਾ। ਬਿਲਕੁਲ, ਇਹ ਤਾਂ ਲੇਟ ਹੋ ਜਾਣਾ, ਦੱਸਣ ਦਾ ਫਾਇਦਾ ਕੋਈ ਨਹੀਂ ਹੈਗਾ ਇਸ ਦੇ ਵਿੱਚ। ਤੇ ਇਸ ਟਾਈਮ ਅਸੀਂ ਖਲੋਤੇ ਆ ਜੀ ਆਪਣੇ ਡੇਰੇ, ਆਪਣੇ ਪੈਲੀਆਂ ਦੇ ਵਿੱਚ। ਸ਼ਾਮਾਂ ਦਾ ਵੇਲਾ ਹੈਗਾ, ਮੌਸਮ ਬੜਾ ਬਦਲ ਗਿਆ ਹੈ। ਪਹਿਲੇ ਪਿੱਛੇ ਬਾਰਿਸ਼ਾਂ ਚੱਲਦੀਆਂ ਰਹੀਆਂ, ਉਸ ਤੋਂ ਪਹਿਲਾਂ ਗਰਮੀ ਬੜੀ ਸੀਗੀ, ਫਿਰ ਇੱਕ ਦਿਨ ਵਿੱਚ ਨੂੰ ਗਰਮੀ ਜੀ ਪੈ ਕੇ ਨਾ ਤੇ ਹੁਣ ਜਿਹੜਾ ਆ ਰਾਣਾ ਸਾਹਿਬ ਮੌਸਮ ਬੜਾ ਸੁਥਰਾ ਜਿਹਾ ਹੋ ਗਿਆ ਹੈ। ਅਸਲ ਵਿੱਚ ਬਾਰਿਸ਼ਾਂ ਤੋਂ ਬਾਅਦ ਨਾ 3-4 ਦਿਨ ਬਹੁਤ ਹਵਸ ਜਾ ਰਿਹਾ ਤੇ ਕਾਫੀ ਸਖਤ ਸੀ ਤੇ ਕੰਮ ਕੁਮ ਵਾਲਾ ਮਾਹੌਲ ਕੋਈ ਨਹੀਂ ਸੀ। ਲੇਕਿਨ ਆ 3 ਦਿਨਾਂ ਤੋਂ ਨਾ ਹੁਣ ਹਵਾ ਚੱਲਣੀ ਸ਼ੁਰੂ ਹੋਈ ਆ। ਹੁਣ ਵੀ ਤੁਸੀਂ ਦੇਖੋ ਤੇ ਇਸ ਟਾਈਮ ਵੀ ਹਵਾ ਚੱਲ ਰਹੀ ਆ ਤੇ ਇਹ ਹੁਣ ਸਵੇਰੇ ਵੀ ਕੋਈ 9-10 ਵਜੇ ਤੱਕ ਨਾ ਦਰਖਤਾਂ ਥੱਲੇ ਬੜਾ ਸਕੂਨ ਸੀ। ਔਰ ਹੁਣ ਵੀ ਇਸ ਟਾਈਮ ਵੀ ਬੜਾ ਅੱਛਾ ਵਾ, ਕਿਉਂਕਿ ਹਵਾ ਚੱਲਦੀ ਹੋਵੇ ਨਾ ਤਾਂ ਫਿਰ ਕੰਮ ਕਰਨ ਦਾ ਮੂਡ ਬਣਿਆ ਰਹਿੰਦਾ। ਇਸ ਟਾਈਮ ਅਗਰ ਜੇ ਬਿਲਕੁਲ ਹੀ ਉਹ ਹੁੰਮ ਜਾ ਹੋਇਆ ਹੋਵੇ ਤਾਂ ਫਿਰ ਉਹ ਕੰਮ ਕਰਨੇ ਵਾਲਾ ਮਾਹੌਲ ਨਹੀਂ ਬਣਦਾ ਹੈ। ਤੇ ਮੇਰਾ ਖਿਆਲ ਹੈ ਕਿ ਹੁਣ ਅੱਗੇ ਆਉਣੇ ਵਾਲੇ ਟਾਈਮ ਵਿੱਚ ਨਾ ਮੌਸਮ ਕਾਫੀ ਬਦਲੇਗਾ, ਕਿਉਂਕਿ ਸੌਣ ਆਪਣੇ ਆਖਰੀ ਹਫਤੇ ਤਕਰੀਬਨ ਜਿਹੜਾ ਨਾ ਚੱਲ ਰਿਹਾ। ਹਾਂਜੀ, ਭਾਦੋਂ ਦਾ ਪੱਖ ਲੱਗ ਗਿਆ ਹੈ, ਪਰ ਇੰਦਾ ਰਾਣਾ ਸਾਹਿਬ ਭਾਦੋਂ ਤਾਂ ਬਹੁਤ ਉਹ ਆ ਭਾਦੋਂ ਚ ਹਬਸ ਹੁੰਦਾ ਵਾ। ਲੇਕਿਨ ਐਤਕੀ ਨਾ ਚਲਦੀ ਰਹਿੰਦੀ ਥੋੜੀ ਨਹੀਂ, ਐਤਕੀ ਜਿਹੜਾ ਨਾ ਇਹ ਮੌਸਮ ਕੁਛ ਅੱਗੇ ਚੱਲ ਰਿਹਾ ਵਾ। 8-7 ਦਿਨ ਸੌਣ ਜਿਹੜਾ ਨਾ 8-7 ਦਿਨ ਪਹਿਲਾਂ ਹੀ ਸ਼ੁਰੂ ਇੱਕ ਕਿਸਮ ਦਾ ਹੋ ਗਿਆ ਮੌਸਮ ਦੇ ਹਿਸਾਬ ਨਾਲ। ਤੇ ਕਿਉਂਕਿ ਸੌਣ ਆਉਣ ਤੱਕ ਤਾਂ ਬਾਰਿਸ਼ਾਂ ਦੇ 2-3 ਸਪੈਲ ਜਿਹੜੇ ਆ ਨਾ ਹੋ ਗਏ ਸੀ। ਤੇ ਇਸ ਤਰ੍ਹਾਂ ਹੀ ਉਮੀਦ ਆ ਕਿ ਇਹ ਜਿਹੜਾ ਪਿਛਲੇ ਦਿਨ ਸੀ ਨਾ ਇਹ ਭਾਦੋਂ ਦੇ ਹੀ ਸੀ। ਹਾਂ, ਇਹ ਭਾਦੋਂ ਦੇ ਹੀ। ਤੇ ਬਾਕੀ ਉਹ ਮੌਸਮ ਠੀਕ ਆ, ਰਾਤ ਨੂੰ ਸੌਣ ਦਾ। ਅੱਗੇ ਬਹੁਤ ਗਰਮੀ ਹੁੰਦੀ ਸੀ, ਹੁਣ ਉਨੀ ਕੋਈ ਨਹੀਂ ਹੁੰਦੀ ਹੈਗੀ। ਅਸੀਂ ਇਸ ਵੇਲੇ ਦੀ ਇੰਤਜ਼ਾਰ ਕਰ ਰਹੇ ਹੈਗੇ ਆ ਵੀ ਸਾਡਾ ਉਹ ਮੱਕੀ ਕੇਰਨ ਵਾਲਾ ਅੱਲਾ ਅੱਲਾ ਕਰਕੇ ਜੀ ਉਹ ਵੇਲਾ ਆਇਆ ਵੀ ਮੱਕੀ ਦੀ ਬਿਜਾਈ ਜਿਹੜੀ 10-15 ਦਿਨ ਲੇਟ ਹੋ ਗਈ। 15 ਤੋਂ ਪਹਿਲੇ ਹੋਣੀ ਚਾਹੀਦੀ ਸੀ। ਲੇਕਿਨ ਮਸਲਾ ਇਹ ਹੈ ਕਿ ਫਿਰ ਬਾਰਿਸ਼ਾਂ ਪੈਂਦੀਆਂ ਰਹੀਆਂ, ਫਿਰ 2-2 3-3 ਏਰੀ ਜਿਹੜਾ ਬੁਆਈ ਗਈ ਤੇ ਬਾਅਦ। ਇਹਦੇ ਵਿੱਚ ਇੱਕ ਗੱਲ ਹੋਈ ਆ ਵੀ ਬੀਜ ਮੱਕੀ ਦੇ ਜਿਹੜੇ ਬੀਜ ਆ ਨਾ ਜੀ ਰਾਣਾ ਸਾਹਿਬ, ਜਿਹੜਾ 17,000-18,000 ਦਾ ਸੀ ਨਾ 13,000 ਉਹ ਆ ਗਿਆ ਜਨਾਬ ਜੀ 15,000 ਤੇ। ਜਿਹੜਾ 15-16,000 ਦਾ ਸੀਗਾ ਉਹ ਆ ਗਿਆ ਜਨਾਬ ਜੀ 12,000 ਤੇ। ਮੈਂ ਵੀ ਜੇ 2-4 ਦਿਨ ਪਹਿਲਾਂ ਜਦੋਂ ਲਿਆਂਦੇ, ਪਰ ਉਸ 2,000 ਦਾ ਉਹ ਫਾਇਦਾ ਨਹੀਂ ਹੈਗਾ ਜਿਹੜਾ ਇਹ ਨੁਕਸਾਨ ਆ ਲੇਟ ਵਾਲਾ ਨਾ ਜੀ। ਨਹੀਂ, ਉਹ ਦੇਖੋ ਨਾ ਹੁਣ ਤਕਰੀਬਨ 1 ਮਹੀਨਾ
15 ਦਿਨ ਪੂਰੇ ਪੈ ਗਏ ਆ। 15 ਦਿਨ ਬਹੁਤ 15 ਦਿਨ ਬਹੁਤ ਜ਼ਿਆਦਾ। ਉਹਦਾ ਬਹੁਤ ਵਜ੍ਹਾ ਇਹ ਫਰਕ, ਹੁੰਦੀ ਆ ਹਾਂ। ਵੀ ਅੱਗੇ ਆ ਜਾਂਦਾ ਰਾਣਾ ਸਾਹਿਬ ਠੰਡ, ਹਾਂ ਤੇ ਉਹ ਫਿਰ ਉਹ ਠੰਡ ਚ 19 ਉਹ ਪੱਕਣ ਚ ਜਿਹੜੀ 15 ਦਿਨ ਲੇਟ ਲੈਣੀ ਆ ਲਾਣੀ ਆ ਨਾ ਜੀ, ਉਹ ਪੱਕਣ ਚ ਮਹੀਨਾ ਲਊਗੀ ਆ ਅੱਗੇ। ਦੇਖੋ ਅਗਸਤ ਸਤੰਬਰ ਅਕਤੂਬਰ ਇਹ ਨਵੰਬਰ ਦੀ ਯਾਨੀ ਕਿ 20 ਤਰੀਕ ਦੇ ਨੇੜੇ ਤੱਕ ਜਿਹੜਾ ਵਾ ਨਾ ਇਹ ਹੋਏਗੀ, ਤੇ ਫਿਰ ਉਦੋਂ ਹਾਂਜੀ, ਤੇ ਕਣਕ ਲੇਟ ਹੋ ਜਾਣੀ ਆ। ਫਿਰ ਉਸ ਟਾਈਮ ਮੀਂਹਾਂ ਦਾ ਵੀ ਚਾਂਸ ਹੁੰਦੇ ਆ ਹਾਂ। ਜੀ ਦਸੰਬਰ ਦੇ ਵਿੱਚ। ਫਿਰ ਇਹ ਬਾਹਰ ਜਿੱਥੇ ਖਲਾਰਨੀ ਆ ਉੱਥੇ ਇਹਦਾ ਜੀ ਬੜਾ ਰਫੜ ਬਣਦਾ। ਜੇ ਪਹਿਲਾਂ ਪਹਿਲਾਂ ਕੁੰਜੀ ਜਾਵੇ ਧੁੱਪਾਂ 'ਚ ਥੋੜੀ ਜਿਹੀ ਸੁੱਕੀ ਜਾਂਦੀ ਆ ਜੀ, ਉਹਦਾ ਇਹ ਆ ਵੀ ਰੇਟ ਵੀ ਟਾਈਮ ਨਾਲ ਜਾ ਕੇ ਜੀ ਉੱਥੇ ਉਹ ਚੰਗਾ ਲੱਗ ਜਾਂਦਾ ਕੋਈ ਥੋੜਾ ਜਿਹਾ। ਚਲੋ ਰੇਟ ਤਾਂ ਬਹਰਹਾਲ ਇੱਥੇ ਸਾਡੇ ਇਦਾਂ ਦੇ ਹੀ ਚੱਲ ਰਿਹਾ, ਰੇਟਾਂ ਵਾਲੇ ਤਾਂ ਹਾਲਾਤ ਜਿਹੜੇ ਆ ਨਾ, ਸਿੱਧੀ ਗੱਲ ਆ ਉਹ ਕੋਈ ਨਹੀਂ ਹੈਗੇ। ਜ਼ਿਮੀਂਦਾਰੇ ਨੂੰ ਇੱਥੇ ਸਾਡੇ ਜ਼ਿਮੀਂਦਾਰਾਂ ਨੇ ਸਿਰ ਜ਼ਰੂਰ ਦਿੱਤਾ ਹੋਇਆ, ਪਰ ਸਾਡੀ ਇੱਥੇ ਸਰਕਾਰਾਂ ਦਾ ਧਿਆਨ ਸਾਡੇ ਜਿਹੜਾ ਨਾ ਉਹ ਕੋਈ ਨਹੀਂ ਹੈ। ਪਰ ਇੱਕ ਮੈਂ ਤੁਹਾਨੂੰ ਦੱਸਾਂ, ਜ਼ਿਆਦਾ ਤੋਂ ਜ਼ਿਆਦਾ ਨਾ ਅਗਲਾ ਸਾਲ ਆ, ਅਗਲੇ ਇੱਕ ਸਾਲ ਨਾ ਫੂਡ ਦੀ ਸ਼ਾਰਟੇਜ ਹੋ ਜਾਣੀ ਹੈ। ਜਿਸ ਤਰ੍ਹਾਂ ਯਾਨੀ ਕਿ ਲੋਕੀ ਨਾ ਘਟ ਰਹੇ ਆ ਨਾ ਬਾਰੇ ਵੱਲੋਂ ਇਹ, ਤੇ ਫਿਰ ਜਦੋਂ ਕਿਸੇ ਚੀਜ਼ ਦੀ ਸ਼ਾਰਟੇਜ ਹੁੰਦੀ ਨਾ, ਫਿਰ ਰੇਟ ਆਟੋਮੈਟਿਕਲੀ ਯਾਨੀ ਕਿ ਜਿਹੜਾ ਵਾ ਨਾ ਫਿਰ ਵਧਣੇ ਸ਼ੁਰੂ ਹੋ ਜਾਂਦੇ ਆ। ਇਹ ਭਾਵੇਂ ਅਗਲਾ ਸਾਲ ਜਾਂ ਉਸ ਤੋਂ ਅਗਲਾ ਸਾਲ। ਹਾਂਜੀ, ਆਉਣ ਵਾਲੇ 2-4 ਸਾਲਾਂ ਦੇ ਵਿੱਚ। ਪਰ ਰਾਣਾ ਸਾਹਿਬ ਹੁਣ ਦਾ ਪਤਾ ਕੀ ਆ, ਮੈਂ ਤੁਹਾਨੂੰ ਦੱਸਦਾ, ਹੁਣ ਮੱਕੀ ਦਾ ਬੀਜ ਸਸਤਾ ਹੋਇਆ ਨਹੀਂ, ਉਹ ਕਿਸਾਨ ਨੂੰ ਫਾਇਦਾ ਦੇਣ ਲਈ ਨਹੀਂ ਹੋਣਾ। ਅਸਲ ਤੁਸੀਂ ਮੇਰੀ ਗੱਲ ਨਹੀਂ ਸਮਝੇ ਵੀ ਹੁੰਦਾ ਕੀ ਆ। ਕਿਸਾਨ ਨੇ ਜ਼ਮੀਨ ਤਾਂ ਜੀ ਨਾ ਘਟ ਰਹੀ ਹੈ ਨਾ ਵੱਧ ਰਹੀ ਹੈ, ਉਨੀ ਪਈ ਹੈ ਨਾ ਰਾਣਾ ਸਾਹਿਬ। ਹੈ ਹੁਣ ਮੱਕੀ ਆ, ਹੁਣ ਫਰਜ਼ ਕਰੋ ਵੀ ਜਿਹੜੇ ਬੰਦਿਆਂ ਦਾ ਜੇਨ ਬਦਲ ਵੀ ਗਿਆ ਸੀ ਨਾ ਲਾਣ ਤੋਂ, ਰੇਟ ਦਾ ਸੁਣ ਕੇ ਆ ਮੱਕੀ ਦਾ ਬੀਜ ਸਸਤਾ ਹੋ ਗਿਆ, ਉਹ ਵੱਧ ਲੇਕਿਨ ਜਾਣਾ। ਉਹ ਕੋਈ ਨਹੀਂ, ਉਹ ਲੱਖ ਰੁਪਏ ਏਦਾਂ ਹੀ ਜਿਹੜਾ ਆ ਵਾ ਨਾ 2000 ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਰਾਣਾ ਸਾਹਿਬ ਇਹਨਾਂ ਨੇ ਜਿਹੜੀ ਕਣਕ ਆ ਨਾ, ਕਣਕ ਦਾ ਰੇਟ ਵੀ ਤੁਸੀਂ ਦੇਖ ਲਿਓ ਜਾ ਕੇ, ਕਣਕ ਦੇ ਨੇੜੇ ਜਾ ਕੇ ਨਾ ਇਹਦੇ ਚ 500 ਰੁਪਈਆ ਪਾ ਦੇਣਾ। ਉਹ ਫਿਰ ਏਦਾਂ ਲੋਕ ਫਿਰ ਉਹਦੇ ਵਿੱਚ ਆ ਜਾਂਦੇ ਵੀ ਚੱਲ ਯਾਰ ਲਾਈਏ ਸ਼ਾਇਦ। ਕੀ ਹੁੰਦਾ ਵਾ ਫਰਕ ਇਹ ਹੁੰਦਾ ਕਿ ਜਿਹੜੇ ਹੁੰਦੇ ਨੇ ਠੇਕੇਦਾਰ, ਉਹ ਬਹੁਤ ਜ਼ਿਆਦਾ ਖਰਚਾ ਕਰਦੇ ਆ, ਉਹ ਫਸਲ ਦੀ ਪੈਦਾਵਾਰ ਜ਼ਿਆਦਾ ਲੈਂਦੇ ਆ। ਤੇ ਜਿਹੜਾ ਹੁਣ ਚੱਲ ਰਿਹਾ ਨਾ, ਜਿਸ ਠੇਕੇਦਾਰ ਨੂੰ ਤਾਂ ਬਚਦਾ ਕੋਈ ਨਹੀਂ, ਠੇਕੇਦਾਰ ਨਿਕਲਣਾ ਸ਼ੁਰੂ ਹੋ ਗਿਆ ਵਾ। ਜਿਹੜਾ ਆਪ ਕਰਨੇ ਵਾਲਾ ਉਹ ਕਹਿੰਦੇ ਵੀ ਉਹ ਗਲ ਪਈ ਨੂੰ ਵਜਾਣੀ ਪੈਂਦੀ ਆ। ਹੈ ਠੇਕੇਦਾਰ ਤਾਂ ਕਾਫੀ ਸਾਰੇ ਜਿਹੜੇ ਆ ਵਿੱਚੋਂ ਨਿਕਲ ਗਏ ਹੋਏ ਆ, ਤਾਂ ਗੱਲ ਤੁਹਾਡੀ ਠੀਕ ਆ। ਉਹ ਇਸ ਕਰਕੇ ਉਹਦਾ ਨਾ ਇਸ ਤਰ੍ਹਾਂ ਉਹ ਕਈ ਹੁਣ ਦੇਖੋ ਨਾ, ਤੁਸੀਂ ਗਰਮੀਆਂ 'ਚ ਬਹੁਤ ਸਾਰੀ ਜਗ੍ਹਾ ਦੇਖਿਆ ਹੋਣਾ ਵਿਹਲੀਆਂ ਰਹੀਆਂ ਨਹੀਂ, ਉਹ ਕਹਿੰਦੇ ਕਿ ਬੀਜ ਕੇ ਜ਼ਿਆਦਾ ਨੁਕਸਾਨ ਕਰਦਾ। ਨਹੀਂ, ਮੈਂ ਤੁਹਾਡੀ ਗੱਲ ਤੋਂ ਇਸ ਗੱਲ ਤੋਂ ਸਹਿਮਤ ਹਾਂ, ਮੁਤਫਿਕ ਹਾਂ, ਪਰ ਮੈਂ ਇੱਕ ਗੱਲ ਬੜਾ ਜਾਣਦਾ, ਮੈਂ ਵੀ ਜ਼ਿਮੀਂਦਾਰ ਹਾਂ ਰਾਣਾ ਸਾਹਿਬ, ਜ਼ਿਮੀਂਦਾਰ ਹੀ ਕਰਦਾ। ਜਦੋਂ ਆਂਦਾ ਨਾ ਵੇਲਾ, ਜਦੋਂ ਹੁਣ ਕਣਕ ਦੀ ਗਾਡੀ ਦਾ ਵੇਲਾ ਆਂਦਾ ਨਾ, ਇਸ ਵਾਰੀ ਜਿਹੜੇ ਸਾਡੇ ਸਰਕਾਰ, ਜਿਹੜੇ ਪੰਜਾਬ ਦੇ ਮਿਨਿਸਟਰ ਆ ਨਾ ਜੀ, ਉਹਨਾਂ ਨੇ ਇਹ ਗੱਲ ਕੀਤੀ ਵੀ ਕਿਸਾਨੋ ਤੁਸੀਂ ਕਣਕ ਲਾਓ, ਅਸੀਂ ਤੁਹਾਨੂੰ ਕਿਸੇ ਸੂਰਤ ਦੇ ਵਿੱਚ ਵੀ ਘਾਟਾ ਨਹੀਂ ਪੈਣ ਦਿੰਦੇ। ਹਾਂ, ਬੰਦਿਆਂ ਨੇ ਕਣਕ ਲਾ ਲਈ। ਹਾਲਾਂਕਿ ਪਿਛਲੇ ਸਾਲ ਮੈਂ ਵੀਡੀਓ ਬਣਾਈ ਸੀ ਵੀ ਮੈਂ ਨਹੀਂ ਲਾਣੀ। ਹੁਣ ਇਸ ਵਾਰੀ ਕੀ ਹੋਣਾ, ਮੈਂ ਤੁਹਾਨੂੰ ਚਾਂਸ ਹੀ ਹੈ ਨਾ ਜੀ ਗੱਲ ਦਾ, ਵੀ ਇਸ ਵਾਰੀ ਕਹਿਣਗੇ ਜੀ 500 ਰੁਪਈਆ ਜੀ, ਨੇੜੇ ਜਾ ਕੇ ਇਹਨਾਂ ਨੇ ਜੀ ਰੇਟ ਵਧਾ ਦੇਣਾ, ਬੰਦੇ ਫੇਰ ਲਾਣੀ ਪੈਂਦੀ ਹੈ ਜੀ। ਇਹ ਗੱਲ ਇੱਧਰ ਇਦਾਂ ਹੀ ਚੱਲਦਾ ਹੈ ਨਿਜ਼ਾਮ। ਚਲੋ ਜੀ, ਇਹ ਚੱਲਦਾ ਰਹਿਣਾ ਹੈ ਜੋ ਵੀ ਹੈਗਾ। ਸਾਡਾ ਟਰੈਕਟਰ ਵਾਲਾ ਹਾਲੇ ਕੋਈ ਨਹੀਂ ਆਇਆ ਹੈਗਾ। ਚਲੋ ਆਂਦਾ ਵਾ, ਇਦਾਂ ਚੱਲਣਾ ਨਹੀਂ ਚਾਹੀਦਾ ਬਾਹਰ ਰਾਣਾ ਸਾਹਿਬ, ਸਾਡਾ ਸਰਕਾਰਾਂ ਨੂੰ ਖਿਆਲ ਕਰਨਾ ਚਾਹੀਦਾ ਹੈ। ਬਾਕੀ ਹੁਣ ਆਂਦਾ ਜੀ ਮੱਕੀ ਵਾਲਾ ਟਰੈਕਟਰ ਵਾਲਾ ਕੇਰਨ ਵਾਲਾ, ਫੇਰ ਤੁਹਾਡੇ ਨਾਲ ਗੱਲਬਾਤ ਕਰਦੇ ਆਂ। ਤੇ ਅੱਜ ਅਸੀਂ ਜਿਹੜਾ ਆ ਅੰਬਾਂ ਦੀ ਸਾਡੀ ਮੈਂਗੋ ਪਾਰਟੀ ਵੀ ਆ, ਤੇ ਅੱਜ ਅਸੀਂ ਜਿਹੜਾ ਆ ਗੁੜ ਵਾਲੇ ਮਿੱਠੇ ਚੌਲ ਵੀ ਬਣਾਣੇ ਆ। ਅੱਛਾ ਰਾਣਾ ਸਾਹਿਬ, ਇੱਕ ਗੱਲ ਮੈਨੂੰ ਦੱਸਿਓ ਥੋੜਾ ਜਿਹਾ, ਗੁੜ ਵਾਲੇ ਮਿੱਠੇ ਚੌਲ ਤਾਂ ਫੇਰ ਲੱਗਣਗੇ, ਅੰਬਾਂ ਵਾਲਾ ਤੇ ਇਹ ਵਲਾਗ ਆਪਣਾ ਪੂਰਾ ਹੋ ਜਾਣਾ ਜੀ। ਹੈ ਅੰਬਾਂ ਵਾਲੀ ਪਾਰਟੀ ਆ, ਗੁੜ ਵਾਲੇ ਚੌਲਾਂ ਦਾ ਕੱਲ ਨੂੰ ਕਰਾਂਗੇ। ਨਹੀਂ ਅੱਜ ਬਣਾਣੇ ਤਾਂ ਹੈ ਆ, ਲੇਕਿਨ ਬਲਾਗ ਤਾਂ ਫਿਰ ਬਾਅਦ। ਸਾਡੇ ਉੱਥੇ ਮਿੱਤਰ ਜਿੰਨੇ ਭਰਾ ਇਕੱਠੇ ਹੋਣੇ ਆ, ਅਸੀਂ ਅੱਜ ਗੁੜ ਵਾਲੇ ਚੌਲ ਵੀ ਬਣਾਣੇ ਆ, ਤੇ ਅਗਲੀ ਵੀਡੀਓ ਜਿਹੜੀ ਆ ਉਹਦੇ 'ਚ ਜ਼ਰੂਰ ਜਾ ਕੇ ਦੇਖਿਓ। ਤੇ ਹੁਣ ਸਾਡਾ ਅਗਲਾ ਟੂਰ ਆ ਜਿਹੜਾ ਝੰਗ ਦਾ ਆ, ਤੇ ਉਧਰ ਅਸੀਂ ਕਿੱਥੇ ਕਿੱਥੇ ਕਰਦੇ ਆ, ਉਹ ਵੀ ਜ਼ਰੂਰ ਜਾ ਕੇ ਦੇਖਿਓ। ਤੇ ਰਾਣਾ ਸਾਹਿਬ, ਇੱਕ ਮੈਨੂੰ ਗੱਲ ਦੱਸੋ, ਚਲੋ ਟਰੈਕਟਰ ਵਾਲਾ ਤਾਂ ਹਲੇ ਆਇਆ ਕੋਈ ਨਹੀਂ, ਇੰਨਾ ਆ ਜਾਂਦਾ। ਇੱਕ ਲਫ਼ਜ਼ ਆ ਇਨਸਾਫ, ਇੱਕ ਹੈਗਾ ਆ ਅਦਲ, ਇਹਦੇ ਵਿੱਚ ਰਾਣਾ ਸਾਹਿਬ ਕੀ ਫਰਕ? ਅਦਲ ਤਾਂ ਇਹ ਕਿਹਾ ਜਾਂਦਾ ਵੀ ਕਿਸੇ ਚੀਜ਼ ਨੂੰ ਉਹਦੀ ਠੀਕ ਜਗ੍ਹਾ ਤੇ ਰੱਖਣਾ ਜਿਹੜਾ ਵਾ ਨਾ, ਤੇ ਇਨਸਾਫ ਦਾ ਹੁਣ ਟੈਕਨੀਕਲੀ ਮੈਨੂੰ ਨਹੀਂ ਹੁਣ ਤੂੰ ਦੱਸ। ਅੱਜ ਮੈਂ ਰਾਣੇ ਨੂੰ ਫਸਾ ਲਿਆ, ਤੁਸੀਂ ਦੇਖ ਲਓ, ਕੰਮ ਕਰ ਲਿਆ ਨਾ। ਜਿਸ ਤਰ੍ਹਾਂ ਉਹ ਕਹਿੰਦੇ ਨੇ ਕੁਰਬਾਨੀ ਤੇ ਸਾਰ ਦਾ ਫਰਕ ਕਿਆ ਵਾ। ਹਾਂਜੀ, ਇਹ ਜੀ ਮੈਂ ਕਿਧਰੇ ਨਾ ਜੀ ਇਹ ਗੱਲ ਲੱਭੀ,
ਤੇ ਮੈਂ ਕਿਹਾ ਵੀ ਤੁਹਾਡੇ ਨਾਲ ਵੀ ਸਾਂਝੀ ਕਰੀਏ, ਤੇ ਮੈਂ ਕਿਹਾ ਵੀ ਤੁਹਾਨੂੰ ਪੁੱਛੂੰਗਾ ਵੀ ਹੈ ਹੂੰ ਆ ਕੁਦਰਤੀ ਯਾਦ ਆ ਗਈ ਵੀ ਗੱਲ ਇੱਥੋਂ ਆ ਗਈ ਵੀ ਸਾਡੀ ਸਰਕਾਰਾਂ ਨੂੰ ਸਾਡੇ ਨਾਲ ਅਦਲ ਇਨਸਾਫ ਕਰਨਾ ਚਾਹੀਦਾ ਹੈ, ਉਹਦੇ ਚ ਜ਼ਿਹਨ ਚ ਆ ਗਈ ਹੈ, ਕੁਦਰਤੀ ਲਫ਼ਜ਼ ਆ ਗਿਆ ਜ਼ਿਹਨ ਦੇ ਵਿੱਚ। ਰਾਣਾ ਸਾਹਿਬ ਇਨਸਾਫ ਇਹ ਹੁੰਦਾ ਆ ਵੀ ਫਰਜ਼ ਕਰੋ ਮੈਂ ਮੋਟਰਸਾਈਕਲ ਵਾਲਾ, ਤੁਸੀਂ ਮਰਸੀਡੀਜ਼ ਵਾਲੇ ਹੈ, ਜਦੋਂ ਸਾਨੂੰ ਉੱਥੇ ਜੁਰਮਾਨਾ ਹੋਣਾ ਨਾ, ਮੈਨੂੰ ਵੀ ਉਹਨਾਂ ਨੇ 2000 ਹੀ ਕਰ ਦੇਣਾ ਤੇ ਤੁਹਾਨੂੰ ਵੀ 2000 ਕਰ ਦੇਣਾ। ਇਹ ਦੇਖਿਆ ਜਾਵੇ ਤਾਂ ਉਹ ਗੱਲ ਸੁਣੀ ਜਾਵੇ ਤਾਂ ਕਹਿੰਦੇ ਇਨਸਾਫ ਦੀ ਗੱਲ ਆ, ਉਹਨੂੰ ਵੀ ਉਨਾ ਹੀ ਹੋਇਆ ਤੇ ਉਹਨੂੰ ਵੀ ਉਨਾ ਹੀ ਹੋਇਆ ਹੈ। ਲੇਕਿਨ ਇਹਦੇ ਵਿੱਚ ਰਾਣਾ ਸਾਹਿਬ ਇੱਕ ਜ਼ੁਲਮ ਆ, ਹਾਂ ਇੱਕ ਮਾੜਾ ਵਾ, ਇੱਕ ਉਹਦੇ ਵਿੱਚ ਇੱਕ ਮਾੜਾ ਆ ਇੱਕ ਤਕੜਾ ਆ, ਦੋਨਾਂ ਨੂੰ 2000 ਜੁਰਮਾਨਾ। ਇਨਸਾਫ ਦੇ ਉਹਦੇ ਵਿੱਚ ਤਾਂ ਤੁਸੀਂ ਕਰ ਲਿਆ ਵੀ ਇਹ ਗੱਲ ਦੇਖ ਲਈ ਵੀ ਨਹੀਂ ਆ ਰਹੇ ਨੂੰ ਜਿਹੜਾ ਨਾ ਇਹ ਇਨਸਾਫ ਬਣਦਾ ਵੀ ਉਹਨੂੰ ਵੀ ਉਨਾ ਹੀ ਬਰਾਬਰ ਹੋ ਗਿਆ ਹੈ। ਅਦਲ ਰਾਣਾ ਸਾਹਿਬ ਇਹ ਬਣਦਾ ਆ ਵੀ ਉਹਨੂੰ ਉਨਾ ਹੋਵੇ ਵੀ ਜਿੰਨਾ ਉਹਦਾ ਰੁਤਬਾ ਆ ਤੇ ਜਿੰਨੀ ਉਹਦੀ ਕਮਾਈ ਆ। ਨਾਲੇ ਉਹ ਦੂਸਰਾ ਇਸ ਤਰ੍ਹਾਂ ਵੀ ਕਹਿੰਦੇ ਆ ਨਾ ਵੀ ਜਿਸ ਤਰ੍ਹਾਂ ਇੱਕ ਬੰਦਾ ਜਿਹੜਾ ਲੱਖ ਰੁਪਏ ਕਮਾਈ ਹੈ ਨਾ, ਉਹ 50,000 ਦੇ ਦਿੰਦਾ, ਤੇ ਇੱਕ ਬੰਦੇ ਦੀ 10,000 ਕਮਾਈ ਆ, ਉਹ 10,000 ਹੀ ਅੱਲਾ ਦੀ ਰਾਹ ਤੇ ਦੇ ਦਿੰਦਾ। ਹੁਣ ਗਿਣਿਆ ਤਾਂ 50,000 ਵਾਲਾ ਜ਼ਿਆਦਾ ਜਾਂਦਾ, ਲੇਕਿਨ ਉਹਨੇ ਤਾਂ ਦੇ ਦਿੱਤਾ, ਜਿਹੜਾ 10,000 ਵਾਲਾ ਉਹਨੇ ਸਾਰਾ ਦੇ ਦਿੱਤਾ, ਉਦੋਂ ਵੱਡਾ ਤਾਂ ਫਿਰ 10,000 ਵਾਲੇ। ਮੈਂ ਇਹੀ ਗੱਲ ਕਰਦਾ, ਇਨਸਾਫ ਤੇ ਅਦਲ। ਇਨਸਾਫ ਇਹ ਹੈਗਾ ਆ ਵੀ ਤੁਸੀਂ ਜਿਹੜਾ ਕੰਮ ਵੀ ਕਰਿਆ ਬਰਾਬਰ ਬਰਾਬਰ ਉਹਨੂੰ ਕਰ ਦੇ। ਇੱਕ ਮਾੜਾ ਬੰਦਾ ਜਾਂ ਇੱਕ ਤਕੜਾ ਬੰਦਾ, ਤੁਸੀਂ ਕੋਈ ਸ਼ੈ ਵੰਡਣ ਲੱਗੇ, ਸਭ ਤੋਂ ਇਨਸਾਫ ਆ। ਹਾਂ ਰੋਟੀਆਂ ਨਾ, ਰੋਟੀ ਆ ਰਾਣਾ ਸਾਹਿਬ ਹੈ, ਤੁਸੀਂ ਕੋਈ ਤਕਸੀਮ ਕਰਨ ਲੱਗਿਆ ਕੋਈ ਸ਼ੈ ਹੈ, ਤੁਸੀਂ ਉਹ ਉੱਥੇ ਹੁਣ ਰੋਟੀਆਂ ਦੇ ਦੇਣੀਆਂ ਵੀ ਜੇ ਤਾਂ ਇਨਸਾਫ ਕਰੋਗੇ ਤਾਂ ਸਾਰਿਆਂ ਨੂੰ ਤੁਸੀਂ ਇੱਕ ਇੱਕ ਦੇ ਦੋਗੇ। ਪਰ ਕੀ ਆ ਬਣਦੀ, ਜੇ ਅਦਲ ਕਰੋਗੇ ਤਾਂ ਜਿਹੜਾ ਸਾਰਿਆਂ ਤੋਂ ਮਾੜਾ ਉਹਦੀਆਂ 2 ਬਣਦੀਆਂ ਜੀ, ਤਕੜੇ ਦੀ ਅੱਧੀ ਬਣਦੀ। ਏਦਾਂ ਹੈ ਵੀ ਉਹ ਅਦਲ ਦੀ ਵੰਡ ਤੇ ਇਨਸਾਫ ਦੀ ਵੰਡ ਚ ਇੰਨਾ ਕੁ ਫਰਕ ਆ। ਬੜੀ ਸੋਹਣੀ ਗੱਲ ਲੱਗੀ ਸੀਗੀ। ਟਰੈਕਟਰ ਵਾਲਾ ਆ ਗਿਆ ਜੀ, ਤੇ ਜਿਹੜਾ ਨਾ ਚਲੀਏ ਤੇ ਦੇਖੀਏ ਫਿਰ ਆਜੋ ਹੈ। ਨਾ ਟਰੈਕਟਰ ਵਾਲਾ ਪਹੁੰਚ ਗਿਆ ਹੋਇਆ ਜੀ, ਤੇ ਉਹ ਰਾਣਾ ਸਾਹਿਬ ਸਟੈਂਡ ਜਿਹਾ ਪਰ ਇਹਨੂੰ ਕਰਨਾ ਸੀਗਾ। ਅੱਛਾ, ਮੈਂ ਨਾ ਪਸੰਦ ਤਾਂ ਕਰਦਾ ਆ ਜਿਹੜੀ ਆ ਨਾ ਮੱਕੀ ਚੋਪੇ ਨਾਲ ਲਾਣੀ, ਵੀ ਹੱਥ ਨਾਲ ਲਾਣੀ ਚਾਹੀਦੀ ਆ ਹੈ। ਪਰ ਗੱਲ ਕੀ ਆ ਵੀ ਮਜਬੂਰੀ ਜੀ ਬਣੀ ਹੋਈ ਆ ਵੀ ਅੱਜ ਕੱਲ ਲੇਬਰ ਰਾਣਾ ਸਾਹਿਬ ਲੱਭ ਕੋਈ ਨਹੀਂ ਰਹੀ ਹੈਗੀ। ਮੌਸਮ ਜਿਹੜਾ ਨਾ ਸ਼ਦੀਦ ਆ, ਮੌਸਮ ਇਹੋ ਜਿਹਾ ਹੀ ਆ, ਫਿਰ ਇਸ ਵਜ੍ਹਾ ਤੋਂ ਨਾ ਜੀ ਥੋੜਾ ਜਿਹਾ ਪਲਾਂਟਰ ਜਿਹੜਾ ਆ ਇਹਦੇ ਨਾਲ ਹੀ ਚਲੋ ਠੀਕ ਆ, ਤੁਸੀਂ ਲਵਾਓ ਹਾਂ। ਲਓ ਜੀ, ਇਹ ਆਪਾਂ ਡਰਾਈਵਰ ਨੂੰ ਪੁੱਛਾਂਗੇ ਵੀ ਇਹ ਉਲਟਾ ਕਿਉਂ ਟਪਾਇਆ। ਤੇ ਜਿਹੜੇ ਦੋਸਤ ਵੀਰ ਹੋਣਗੇ ਨਾ ਜਿਨ੍ਹਾਂ ਦੇ ਟਰੈਕਟਰ ਜਿਹੜੇ ਚਲਾਉਂਦੇ ਆ, ਉਹਨਾਂ ਨੂੰ ਤਾਂ ਜ਼ਰੂਰ ਪਤਾ ਹੋਣਾ ਵੀ ਇਹ ਟਰੈਕਟਰ ਦੇ ਉਲਟਾ ਕਿਉਂ ਟਪਾਇਆ, ਵੀ ਸਿੱਧਾ ਮੁੰਡੇ ਨੇ ਟਰੈਕਟਰ ਕਿਉਂ ਨਹੀਂ ਟਪਾਇਆ। ਇਹ ਮੁੰਡਾ ਸਾਡੇ ਇੱਥੇ ਪਰਦੇਸੀ ਹੈ ਜੀ, ਇਹ ਮੇਰਾ ਖਿਆਲ ਪਤਾ ਨਹੀਂ 37 EB ਜਾਂ 35 EB ਤੋਂ ਉੱਧਰ ਦਾ ਰਹਿਣ ਵਾਲਾ। ਇਹਦੇ ਨਾਲ ਵੀ ਗੱਲਬਾਤ ਤੁਹਾਡੀ ਥੋੜੀ ਬਹੁਤੀ ਕਰਾਉਂਦੇ ਆ ਜੀ ਵੀ ਕੀ ਕਰਦਾ ਤੇ ਕੀ ਹਿਸਾਬ ਕਿਤਾਬ ਆ।
ਬਾਕੀ ਬੀਜ ਮੈਂ ਲਿਆਇਆ, ਇੱਕ ਬੀਜ ਮਿਲਿਆ ਮੈਨੂੰ ਜਨਾਬ ਜੀ 12,000 ਰੁਪਏ। ਇੱਕ ਬੀਜ ਜਿਹੜਾ ਆ ਉਹ ਮਿਲਿਆ ਜੀ 15,500 ਰੁਪਏ ਦਾ। ਨਾਲੇ ਮੈਂ ਤਾਂ ਸੁਣਿਆ ਸੀਗਾ ਵੀ ਕਈ ਜਿਹੜੀਆਂ ਮਸ਼ੀਨਾਂ ਵਧਾ ਦਿੰਦੀਆਂ। ਉਹ ਜਿਹੜਾ ਨਾਗਾ ਕਰਦੀ ਉਹ ਵਧਾ ਦਿੰਦੀ। ਹਾਂ, ਜਿਹੜਾ ਨਾਗਾ ਨਹੀਂ ਕਰਦੀ ਉਹ ਨਹੀਂ ਬੀਜਦਾ। ਅੱਛਾ, ਜਿਹੜੇ ਪੁਰਾਣੀਆਂ ਮਸ਼ੀਨਾਂ ਇਹ ਕੰਮ ਦਾ ਅਗਲੀ ਕੰਮ ਫਿਰ ਆਪਾਂ ਪਤਾ ਕਿੱਦਾਂ ਕਰਕੇ ਘੇਰਨੀਆਂ, ਇਹ ਕਿੱਲਾ ਘੇਰ ਕੇ ਨਾ ਉਹ ਪਰਲੇ ਸਿਰੇ ਤੋਂ ਸ਼ੁਰੂ ਕਰਨਾ, ਦੂਜਾ ਜਿਹੜਾ ਆ ਮਦਰਾ ਕਿੰਨਾ ਹੈ ਮਦਰਾ ਕਿੰਨਾ ਮਦਰਾ ਘੇਰ ਰਹੀ ਹੈ। ਨਹੀਂ ਲੰਮਾ ਕਿੰਨਾ ਹਾਂ ਚਲੋ ਲੰਮਾ, ਬੀਜ ਨਹੀਂ ਪੂਰਾ ਆਣਾ। ਅੱਛਾ ਚਲੋ ਲੰਮਾ ਘੇਰ ਲਾਂਗੇ ਨਾ, ਉਰਲੀ 2 ਕਨਾਲਾਂ ਛੱਡ ਦੇਣੀਆਂ। ਅੱਛਾ ਵੀ ਜੇ ਵਧਿਆ ਕੋਈ ਤੇ 2 ਗੇੜੇ ਲਾ ਦਾਂਗੇ ਹੈ। ਹਾਂ ਨਹੀਂ ਤਾਂ ਫਿਰ ਜਿਹੜੇ ਉਹਨੂੰ ਬਾਅਦ ਚ ਇਹਦੇ ਨਾਲ ਉਹ ਕਰ ਦਾਂਗੇ। ਕਿੰਨੇ ਆ ਜਦੋਂ ਦੂਸਰੀ ਗੱਡਣੀ ਆ, ਇਹ ਵੀ ਮੱਕੀ ਉਹ ਗੱਡਣੀ ਆਪਾਂ, ਇਹ ਕੀ ਕਰਨਾ। ਬੀਜ ਥੋੜਾ ਜਿਹਾ ਸਵਾਲ ਹੈ ਕਿਧਰ ਪਰ ਇੱਕ ਰੋਲਾ ਮੁਕਾ ਕੱਟਾ ਪਲਾਟ ਕੋ ਬਣ ਗਿਆ ਹੁਣ ਤਾਂ ਟਾਈਮ ਯਾਰ ਆਪਾਂ ਪਰ 5-4 ਦਿਨਾਂ ਚ ਜ਼ਮੀਨ ਤਿਆਰ ਕਰਕੇ ਆ ਤੇਲ ਕੱਲ ਨੂੰ ਬਣ ਨਾਲੇ ਹੋ ਜਾ ਇੱਕੋ ਵਾੜੇ ਹੋ ਜਾ ਯਾਰ 2 ਕਨਾਲਾਂ ਹੈ ਹੀ ਲੈਦੀਆਂ। ਕਿਹੜੀਆਂ ਓਹੋ ਲੈ ਲੈ ਕਿੱਲੇ ਤੋਂ ਬਾਹਰ ਆ। ਅੱਛਾ ਆਹੋ ਕਿੱਲੇ ਤੋਂ ਬਾਹਰ ਆ। ਹਾਂ ਚਲੋ ਇੰਜ ਸਿੱਧਾ ਨਾ ਤੀਰ ਤਰ੍ਹਾਂ ਰੱਖ ਕੇ। ਅੱਛਾ ਇੱਕ ਗੱਲ ਦੱਸ, ਅੱਛਾ ਨਾਮ ਦੱਸ ਆਪਣਾ ਕੀ ਆ? ਨਾਮ ਦੱਸ ਕੀ ਨਾਮ ਆ? ਸ਼ਹਜ਼ਾਦ। ਕਿਹੜੀ ਜਗ੍ਹਾ ਤੇ ਰਹਿਣ ਵਾਲਾ? ਆਰਫ ਵਾਲਾ। ਆਰਫ ਵਾਲਾ। ਇਹ ਤੂੰ ਸਾਡੇ ਰਹਿਮੇ ਸ਼ਾਹ 5-4 ਸਾਲਾਂ ਤੋਂ ਆਂਦਾ ਜੀ ਜੀ ਹੈਨਾ? ਹਾਂਜੀ। ਵੀ ਇੱਥੇ ਉੱਥੇ ਵਾਈ ਨਹੀਂ ਹੈ, ਕੀ ਗੱਲਬਾਤ ਆ? ਨਹੀਂ ਉੱਥੇ ਵਾਹੀਆਂ ਹੈਗੀਆਂ ਨੇ, ਇੱਥੇ ਆ ਤੇ ਕੰਮ ਕਰ ਰਹੇ ਆ ਕਿ ਨਗਦ ਤੋਂ ਨਗਦੀ ਕੰਮ ਹੋ ਰਿਹਾ ਹੈ, ਪੈਸੇ ਨਗਦ ਲੱਭਦੇ ਨੇ ਉੱਥੇ, ਸਾਰੇ ਬੰਦੇ ਜਾਣਦੇ ਨੇ, ਉਧਾਰ ਕਰਦੇ। ਜੇ ਮੈਂ ਨਾ ਦਵਾਂ ਤੇ ਮੈਂ ਵਾਕਫ ਹੋ ਗਿਆ। ਨਹੀਂ ਉਹ ਤਾਂ ਦੇਵਣ ਵਾਲੀ ਗੱਲ ਤਾਂ ਹੈ। ਜਦੋਂ ਦੂਸਰਾ ਤੂੰ ਟਰੈਕਟਰ ਜਿਹੜਾ ਨਾ ਉੱਥੋਂ ਪੁੱਠਾ ਚਾੜਿਆ, ਇਹ ਬੜੀ ਅਕਲ ਵਾਲੀ ਗੱਲ ਆ। ਇਹ ਅਕਲਮੰਦ ਡਰਾਈਵਰ। ਮੈਂ ਇੱਕ ਗੱਲ ਮੇਰੀ ਸਮਝ ਚ ਆ ਗਈ ਵੀ ਤੂੰ ਬੰਦਾ ਨਾ ਬਹੁਤ ਅਕਲਮੰਦ ਬੰਦਾ। ਨਹੀਂ ਉਹ ਪੁੱਠਾ ਚੜਿਆ ਸੀ, ਮਗਰ ਵਜ਼ਨੀ ਚੀਜ਼ ਹੈ ਨਾ, ਸਿੱਧਾ ਨਹੀਂ ਚੜਨਾ ਸੀ। ਨਾਲੇ ਜਦੋਂ ਤੂੰ ਉਹਨੂੰ ਚਾੜੂਗਾ, ਇਹ ਸਿੱਧਾ ਚਾੜੂਗਾ ਨਾ ਪਿੱਛੇ ਲੱਗੂਗਾ, ਪਿੱਛੇ ਲੱਗੇਗਾ। ਜਦੋਂ ਤੂੰ ਇਹਨੂੰ ਉੱਤੇ ਚਾੜੂਗਾ ਤੇ ਉੱਤੇ ਚੜੂਗਾ। ਕੀ ਬਾਤ ਆ, ਬੜਾ ਯਾਰ ਜ਼ਬਰਦਸਤ ਕੰਮ। ਬਸ ਫਿਰ ਕੰਮ ਹੀ ਜੈਸੇ ਬੜੇ ਹੋਏ ਨੇ। ਨਹੀਂ ਬੜਾ ਮੈਨੂੰ ਨਾ ਚੰਗਾ ਲੱਗਾ। ਚਲੋ ਸ਼ਾਮ ਹੋ ਰਹੀ ਆ, ਸ਼ੁਰੂ ਕਰੋ, ਬਿਸਮਿਲ੍ਲਾ ਕਰੋ। ਤੇ ਉਹ ਜਿਹੜੀ ਲਾਈਨ ਜਿਹੜੀ ਲਾਣੀ ਨਾ, ਭਾਵੇਂ ਜਗ੍ਹਾ ਥੋੜੀ ਜਿਹੀ ਛੱਡਣੀ ਪੈ ਜਾਏ ਤੈਨੂੰ ਪਰੋਂ ਨਾਲੋਂ, ਪਰ ਸਿੱਧੀ ਤੀਰ ਤਰ੍ਹਾਂ ਜਾਣੀ ਚਾਹੀਦੀ। ਹਾਂ ਇਹ ਲਾਣਾ ਡਿੰਗੀਆਂ ਹੋਣੀਆਂ ਨਹੀਂ ਹੈ। ਹਾਂ ਚਲੋ ਠੀਕ ਆ ਪਾਲਾ। ਚਲੋ ਮੇਰਾ ਕੰਮ ਤਾਂ ਤੈਨੂੰ ਕਹਿਣਾ ਨਾ, ਅੱਲਾ ਖੈਰ ਕਰੂਗਾ। ਲਓ ਜੀ ਹੈਗਾ ਜੀ ਬੀਜ ਆਪਾਂ ਜਿਹੜਾ ਲਾ ਰਹੇ ਆ 8148 ਜੀ। ਤੇ 15,500 ਰੁਪਏ ਦਾ ਜੀ ਇਹ ਬੀਜ, 15,500 ਦਾ ਇਹ ਬੀਜ ਆਪਾਂ ਨੂੰ ਲੱਭਾ ਆ। ਤੇ ਲੈ ਵੀ ਮੈਨੂੰ ਲੱਗਦਾ ਵੀ ਇਹਦੇ ਆਹ ਸਿੱਟਣੇ ਪੈਣੇ ਆ ਜਹਾਜ਼ੇ ਵੀ ਸਾਈਡਾਂ ਤੋਂ। ਤੇ ਬਸ਼ੀਰ ਵੀ ਮੇਰਾ ਖਿਆਲ ਆ ਕੋਈ ਨਹੀਂ ਆਇਆ। ਚਲੋ ਪਤਾ ਕਰਦੇ ਆ। ਮੈਂ ਤੁਹਾਨੂੰ ਇੱਕ ਲਾਈਨ ਜਿਹੜੀ ਹੈ ਨਾ ਜੀ ਇਹਦੀ ਲੱਗਦੀ ਦਿਖਾਣਾ ਹਾਂ ਵੀ ਇਹ ਕੀ ਕਰਦਾ। ਜਿਹੜੀ ਗੱਲ ਮੈਂ ਉਹਨੂੰ ਕਹਿ ਰਿਹਾ ਨਾ, ਮੈਂ ਉਹਨੂੰ ਕਹਿ ਰਿਹਾ ਵੀ ਇੱਧਰ ਕੋ ਬੰਨੇ ਨਾਲ ਜਗ੍ਹਾ ਭਾਵਾਂ ਮਾਰੀ। ਇਹ ਬੰਦਾ ਮੈਂ ਤੁਹਾਨੂੰ ਦੱਸਾਂ ਨਾ, ਬੰਦਾ ਕੰਮ ਵਾਲਾ ਬੜਾ। ਮੈਂ ਇਹਨੇ ਉਹ ਟਰੈਕਟਰ ਉੱਥੋਂ ਪੁੱਠਾ ਟਪਾਇਆ ਨਾ, ਮੈਨੂੰ ਇਹ ਪਤਾ ਲੱਗ ਗਿਆ ਵੀ ਬੰਦਾ ਕੰਮ ਵਾਲਾ। ਪਰਦੇਸੀ ਹੈ ਇੱਥੇ ਜੀ ਸਾਡੇ,
ਦੱਸਿਆ ਹੀ ਆ ਵੀ ਕਿੱਥੋਂ ਆਇਆ ਹੈ 35 EB ਤੋਂ। ਮਿਹਨਤ ਕਰਨ ਆਂਦਾ ਜੀ, ਮਿਹਨਤ ਮਜ਼ਦੂਰੀ ਹੈ ਜੀ, ਆਪਣੀ ਆਪਣੀ ਕਰਨੀ ਹੈ। ਲਓ ਜੀ, ਹਨੇਰਾ ਵਾਵਾ ਹੋ ਗਿਆ ਤੇ ਮੈਂ ਕੱਢ ਲਵਾਂ ਧਾਰ। ਲੇਟ ਹੋ ਗਏ ਆ, ਬਲਕਿ ਟਰੈਕਟਰ ਵਾਲੇ ਉਹਦੇ ਵਿੱਚ ਨਾ ਰਫੜ ਦੇ ਵਿੱਚ ਲੇਟ ਹੋ ਗਿਆ ਤੇ ਮੈਂ ਹੁਣ ਕੱਢ ਲੈਣਾ ਧਾਰ ਤੇ ਉਹ ਇੰਨਾ ਘੇਰ ਲਵੇ ਜੀ। ਉਹ ਲੱਗਾ ਹੈ ਠੀਕ ਹੈ ਜੀ। ਮੈਂ ਧਾਰ ਕੱਢ ਲਵਾਂ ਫਿਰ ਹੈ। ਉਸ ਤੋਂ ਬਾਅਦ ਫਿਰ ਚੱਲਦੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੇ ਫਿਰ ਉੱਥੇ ਜਾ ਕੇ ਗੱਲਬਾਤ ਕਰਾਂਗੇ ਤੇ ਮੈਂਗੋ ਪਾਰਟੀ ਕਰਾਂਗੇ। ਇਸ ਵੇਲੇ ਮੈਂ ਖਲੋਤਾ ਕੀ ਆਪਣੀਆਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ। ਜਿੱਦਾਂ ਕਿ ਮੈਂ ਤੁਹਾਨੂੰ ਕੱਲ ਆਪਣੇ ਇੱਕ ਵਲਾਗ ਦੇ ਵਿੱਚ ਗੱਲ ਕੀਤੀ ਸੀ ਵੀ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਆਏ ਹੋਏ ਆ, ਤੇ ਜਦੋਂ ਉਹ ਆਏ ਹੋਏ ਹੋਣ ਤੇ ਜਿਹੜੇ ਸਾਡੇ ਵਲਾਗ ਆ ਉਹ ਬੜੀ ਆਸਾਨੀ ਨਾਲ ਬਣਦੇ ਆ, ਕਿਉਂਕਿ ਸਾਰੇ ਬੰਦੇ ਇਕੱਠੇ ਹੋ ਜਾਂਦੇ ਆ। ਐਂ ਸਮਝ ਲਓ ਵੀ ਉਹ ਸ਼ਾਇਦ ਆ ਸਾਰੀ ਮਹਿਫਿਲ ਜਿਹੜੀ ਆ ਨਾ ਉਹ ਪੂਰੀ ਉੱਥੇ ਇਕੱਠੀ ਹੋ ਜਾਂਦੀ ਆ। ਤੇ ਅਸਲਮ ਖਾਨ ਵਕਾਰ ਸਾਹਿਬ ਜੀ ਇੱਕ ਪੂਰਾ ਹਿਸਾਬ ਕਿਤਾਬ ਲਾਈ ਬੈਠੇ ਆ ਮੈਂਗੋ ਪਾਰਟੀ ਦਾ। ਲਓ ਜੀ, अस्सलाम वालेकुम जी साਰਿਆਂ ਨੂੰ। ਵਾਹ ਜੀ ਵਾਹ। ਇਹ ਸਾਨੂੰ ਪਹਿਲਾਂ ਪਤਾ ਸੀ ਜੀ ਵੀ ਅੱਜ ਮੈਂਗੋ ਪਾਰਟੀ ਹੈ ਜੀ। ਤੇ ਹਲੋ ਰਾਣਾ ਸਾਹਿਬ, ਮੈਂ ਤੁਹਾਨੂੰ ਕਿਸ ਤਰ੍ਹਾਂ ਪਤਾ ਸੀ ਵੀ ਮੈਂਗੋ ਪਾਰਟੀ ਹੋ ਜਾਣੀ? ਮੈਨੂੰ ਪਤਾ ਸੀ ਵੀ ਅੱਜ ਡੇਰੇ ਜਿਹੜਾ ਨਾ ਜੀ ਅੰਬਾਂ ਦੀ ਰੇਹੜੀ ਖਲੋਤੀ ਆ। ਅੱਛਾ। ਤੇ ਜਦੋਂ ਫਿਰ ਹੁਣ ਆਪ ਦੱਸ ਕਿਵੇਂ ਰਿਹਾ ਜਾ ਸਕਦਾ ਜੇ ਆ। ਤੇ ਨਾਲੇ ਫਿਰ ਹਬੀਬੁੱਲਾ ਕਮਰ ਸਾਹਿਬ ਆਏ ਹੋਏ ਆ ਜੀ। ਇਹ ਸਾਰੀ ਟੀਮ ਦਾ ਤਾਰਫ ਜੀ ਤੁਹਾਡੇ ਕੋਲ ਪਹਿਲਾਂ ਹੀ ਹੈਗਾ। ਹਬੀਬੁੱਲਾ ਕਮਰ ਸਾਹਿਬ ਜੀ, ਆ ਸਾਡਾ ਭਤੀਜਾ ਜੀ ਅਬਦੁੱਲਾ ਜੀ, ਹਬੀਬੁੱਲਾ ਸਾਹਿਬ ਦਾ ਬੇਟਾ। ਇਹ ਬੇਟਾ ਜੀ ਇਹਨਾਂ ਦਾ ਪਹਿਲੇ ਵੀ ਇੱਕ ਦਿਨ। ਤੇ ਇਹ ਜਨਾਬ ਸਾਡੀ ਨਵੀਂ ਮਹਿਮਾਨ ਹਬੀਬ ਸਾਹਿਬ ਦੀ ਸਭ ਤੋਂ ਛੋਟੀ ਬੇਟੀ। ਇਹ ਸਭ ਤੋਂ ਛੋਟੀ ਬੇਟੀ ਕੀ ਨਾਂ ਜੀ? ਫਾਤਮਾ। ਹਾਏ ਕਰ ਦੋ। ਉਸਤਾਦ ਜੀ ਮੁਜ਼ੰਮਲ ਸਾਹਿਬ ਜੀ, ਮਾਰ ਇਰਫਾਨ ਵਸਲੀ ਸਾਹਿਬ, ਜੀ ਆਇਆਂ ਨੂੰ ਜੀ, ਵੈਲਕਮ। ਤੁਸੀਂ ਵੀ ਪਹੁੰਚੇ ਜੀ। ਜਦੋਂ ਤੱਕ ਹਬੀਬ ਸਾਹਿਬ ਨਹੀਂ ਆਂਦੇ ਇਹ ਵੀ ਨਹੀਂ ਸਾਡੇ ਕੋਲ ਆਂਦੇ। ਅੱਛਾ ਜੀ ਰਾਣਾ ਸਾਹਿਬ। ਹਾਂਜੀ। ਅੰਬ ਤੇ ਨਾਲ ਇਹ ਕੀ ਹੈ ਇੱਧਰ? ਇਹ ਜੀ ਕੱਚੀ ਲੱਸੀ ਜਿਹੜੀ ਹੈ ਨਾ ਕੂਲਰ ਚ। ਇਹ ਮੈਂ ਇਹ ਸੁਣਿਆ। ਹਾਂ ਡਾਕਟਰ ਦੀ ਆਈ ਤੁਸੀਂ ਗੱਲ ਕਰ ਰਹੇ ਸੀ। ਹਾਂ, ਉਹ ਕਹਿੰਦਾ ਨਾ ਖਾਓ। ਉਹ ਡਾਕਟਰ ਦਾ ਕਹਿੰਦਾ ਕਿ ਕੱਚੀ ਲੱਸੀ ਪੀਣਾ ਵੈਸੇ। ਮੈਂ ਇਹੀ ਗੱਲ ਤਾਂ ਕਰਨ ਲੱਗਾ ਵੀ ਕੱਚੀ ਲੱਸੀ ਜਿਹੜੀ ਆ ਅੰਬ ਦਾ ਤੇ ਕੱਚੀ ਲੱਸੀ ਦਾ ਜੋੜ। ਅਸਲ 'ਚ ਅਸੀਂ ਚੱਲਦੇ ਵੀ ਤਾਂ ਉਲਟਾ ਹੀ ਆ, ਸਾਡਾ ਇਹ ਵੀ ਰੌਲਾ। ਅਸੀਂ ਉਹ ਕੰਮ ਕਰਨਾ ਹੁੰਦਾ। ਕੱਚੀ ਲੱਸੀ ਦਾ ਜੀ ਅੰਬਾਂ ਨਾਲ ਕੋਈ ਜੋੜ ਨਹੀਂ ਹੈ। ਲੇਕਿਨ ਸਾਡੇ ਲੋਕ ਮੈਜੋਰਿਟੀ ਜਿਹੜੀ ਹੈ ਨਾ ਉਹ ਕਹਿੰਦਾ ਜੀ ਨਹੀਂ ਜੀ ਲੱਸੀ ਨਹੀਂ ਪਿਲਾਈ ਤੁਸੀਂ, ਤੇ ਫਿਰ ਕਹਿੰਦਾ ਸਾਡੀ ਜਿਹੜੀ ਹੈ ਨਾ ਉਹ ਆ ਮੈਗ ਲੈ ਲਓ ਹੁਣ। ਮੈਗ ਜਿਹੜਾ ਨਾ ਅੱਗੇ ਪਿੱਛੇ ਜਿਹੜਾ ਨਾ ਕਰੀ ਜਾਓ। ਸਾਡੀ ਜਿਹੜੇ ਨਾਲ ਨਾ ਪੰਜਾਬੀਆਂ ਦੀ ਕੰਬੀਨੇਸ਼ਨ ਆ ਨਾ ਉਹ ਸਿਹਤ ਦੇ ਮੁਤਲਕ ਨਹੀਂ ਹੈ। ਹਾਂ, ਟੇਸਟ। ਉਹ ਸਾਡੇ ਟੇਸਟ ਦੇ ਮੁਤਾਬਕ ਆ ਵੀ ਕਿਹੜੀ ਚੀਜ਼ ਦੇ ਨਾਲ ਜਿਹੜੀ ਸ਼ੈ ਖਾਈਏ ਨਾ ਉਹ ਸਵਾਦ ਦੇਊਗੀ। ਮੋਸਟਲੀ ਸਾਡੇ ਐਕਸਪੈਰੀਮੈਂਟ ਇਵੇਂ ਦੇ ਹੀ ਨਹੀਂ ਭਾਈ, ਇੰਜ ਦੀ ਗੱਲ ਨਹੀਂ ਹੈ। ਆ ਬੈਠਾ ਅਬਦੁੱਲਾ, ਤੂੰ ਦੱਸ ਇਹ ਤਾਂ ਇੱਕ ਅੰਬ ਨਹੀਂ ਖਾਂਦਾ ਹੈ ਬਗੈਰ ਕੱਚੀ ਲੱਸੀ ਤੋਂ। ਹੈ ਨਹੀਂ, ਕੱਚੀ ਲੱਸੀ ਕੀ ਫਾਇਦਾ ਕਰਦੀ ਆ ਇਹ ਤਾਂ ਦੱਸੋ। ਨਹੀਂ, ਤੈਨੂੰ ਕੀ ਨੁਕਸਾਨ ਹੁੰਦਾ? ਮੈਨੂੰ ਤਾਂ ਜੀ ਇਹ ਲੱਗਦਾ ਜੀ ਵੀ ਅੰਬ ਖਾ ਕੇ ਨਾ ਮਤਲਬ ਚਿਹਰੇ ਦੇ ਦਾਣੇ ਗਰਮ ਹੁੰਦੇ ਆ ਨਾ ਤੇ ਚਿਹਰੇ ਦੇ ਦਾਣੇ ਛਾਣੇ ਨਿਕਲ ਜਾਂਦੇ ਆ। ਕੱਚੀ ਲੱਸੀ ਠੰਡੀ ਹੁੰਦੀ ਹੈ? ਮੈਂ ਸੁਣਿਆ ਹੀ ਆ ਜੀ ਕੱਚੀ ਲੱਸੀ ਠੰਡੀ ਹੁੰਦੀ ਆ। ਤੇ ਬਸ ਕੋਈ ਇਹਦੇ ਵਾਸਤੇ ਇਹਨੂੰ ਹੁਣ ਅੰਬ ਖਵਾਣੇ ਹੋਣ ਨਾ, ਇਹਨੂੰ ਅਗਰ ਅੰਬ ਖਵਾਣੇ ਹੋਣ ਨਾ, ਇਹ ਕਹਿੰਦਾ ਜੀ ਜੇ ਤਾਂ ਕੱਚੀ ਲੱਸੀ ਹੈ ਤੇ ਫਿਰ ਮੈਂ ਖਾਊਂਗਾ। ਅੰਬਾਂ ਦਾ ਸ਼ੌਕੀਨ ਮਾਸ਼ਾਅੱਲਾ, ਹਾਲਾਂਕਿ ਬਹੁਤ ਆ ਬਚਪਨ ਤੋਂ ਹੀ ਨਾ। ਠੀਕ ਹੈ ਨਾ ਜੀ। ਤਾਂ ਬਲਕਿ ਇੱਕ ਬੜਾ ਇੰਟਰਸਟਿੰਗ ਵਾਕਿਆ ਖਾਨ ਸਾਹਿਬ ਅੰਬਾਂ ਦੇ ਬਾਰੇ। ਹੁਣ ਤਾਂ ਵੱਡਾ ਹੋ ਗਿਆ।
ਮੈਂ ਅੰਬ ਲਿਆਇਆ 3-4 ਕਿਲੋ ਨਾ, ਤੇ ਮੈਂ ਬਾਲਟੀ 'ਚ ਘਰ ਜਾ ਕੇ ਭੇ ਨਾ ਮੈਨੂੰ ਕਹਿੰਦਾ ਪਾਪਾ ਇਹ ਮੇਰੇ ਲਈ ਲਾਏ ਮੈਂ ਕਿਹਾ ਤੁਮ ਖਾ ਲੋ, ਸਾਰੇ ਖਾ ਲੋ, ਮੈਂ ਕਿਹਾ ਖਾ ਲੋ, ਤੇ ਮਾਸ਼ਾਅੱਲਾ ਬਹਿ ਗਿਆ ਜੀ, ਇਹ ਤੇ ਸਾਰੇ ਹੀ ਖਾ ਗਿਆ। ਇਹ ਤੁਸੀਂ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਹੁਣ ਤੁਹਾਨੂੰ ਮੈਂ ਵਾਰਨਿੰਗ ਵੀ ਦੇ ਰਿਹਾ ਇਹਨੂੰ ਤੁਸੀਂ ਵਾਰਨਿੰਗ ਤੁਸੀਂ ਇਹ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ वार्निंग ये फातिमा माइक है इसमें बोलते हैं। हाँ जी जैसे हो? फातिमा कोई गल करेगी? वो कह रही फातिमा अपने वीलॉग बताओ, जो कितने वीलॉग बनाए थे तुमने? 2 हैं उधर देख के बनाओ ना। हाँ 2 दो किस चीज के बनाए थे भला? एक किचन सेट का, एक दूसरा भी किचन सेट। कैसे बनाया था, बोल के बताओ। किचन में क्या बनाया था पहली दफा? खाना, खाना बनाया था, ठीक है। और खाने में दूसरे में क्या था? दूसरे में वेजिटेबल। वेजिटेबल्स थे, ठीक है भाई, चलो जी। अच्छा जनाब जी, ਉਸਤਾਦ ਜੀ ਤੁਸੀਂ ਕੱਚੀ ਲੱਸੀ ਬਾਰੇ ਕੋਈ ਅਦਰ ਦਿਓ ਜੀ ਉਸਤਾਦ ਜੀ। ਬਸ ਬਈ ਉਹ ਗੱਲ ਇਹ ਆ ਨਾ, ਕੱਚੀ ਲੱਸੀ ਕਹਿੰਦੇ ਕੈਲਸ਼ੀਅਮ ਦਾ ਔਰ ਤਾਕਤ ਵਾਲੀ ਸ਼ਾਇਦ ਇਨੀ ਕੰਬੀਨੇਸ਼ਨ ਹੈ, ਹੁਣ ਤੱਕ ਸੁਣਿਆ ਸੀ ਤਾਂ ਇਸ ਵਾਸਤੇ ਅਸੀਂ ਤਾਂ ਪੀਂਦੇ ਆ ਬਈ। ਦੂਸਰਾ ਕਿ ਸਵਾਦ ਵਾਲੀ ਗੱਲ ਵੀ ਹੈ। ਅੱਛਾ ਨਾਲੇ ਭਾਈ ਨਾ ਜਿਆਦਾ ਸਾਡੀ ਕੌਮ ਹੈ ਨਾ ਜਿਹੜੀ ਹੁਣ ਨਹੀਂ ਪਰਾਠਾ ਹੈ ਸਾਰਿਆਂ ਨੂੰ ਪਤਾ ਹੈ, ਚਾਹ ਹੁਣ ਚਾਹ ਜਿਹੜੀ ਹੈ ਨਾ ਭਾਈ, ਬਾਕੀ ਤਾਂ ਕਹਿੰਦੇ ਵੀ ਜੋ ਮਰਜ਼ੀ ਹੋ ਜਾਏ ਪਰ ਚਾਹ ਤਾਂ ਛੱਡਣ ਵਾਲੀ ਗੱਲ ਹੀ ਕੋਈ ਨਹੀਂ, ਯਾਨੀ ਕਿ ਜਿਹੜਾ ਵਾ ਤੇ ਨਾਲੇ ਪਤਾ ਵੀ ਆ ਵੀ ਇਹਦੇ ਚ ਜਿਹੜਾ ਵਾ ਨਾ ਨਿਕੋਟੀਨ ਦੀ ਹੈ ਮਕਦਾਰ, ਤੇ ਪਰ ਨਹੀਂ ਇਹਦੇ ਬਾਰੇ ਚ ਨਾ ਵੈਸੇ ਮੇਰਾ ਤਾਂ ਖਿਆਲ ਇਹ ਹੈ ਵੀ ਨਾ ਤੁਸੀਂ ਆਪਣੇ ਜਿਹੜੇ ਵਿਊਅਰਸ ਆ ਨਾ ਉਹ ਵੀ ਜੀ ਜ਼ਰੂਰ ਕਮੈਂਟ ਕਰਿਓ ਜੀ। ਇਹ ਇੱਕ ਨਵਾਂ ਸਕੂਲ ਆਫ ਥਾਟ ਹੈ ਜਿਹੜਾ ਅਸੀਂ ਸੁਣਿਆ, ਡਾਕਟਰ ਸਾਹਿਬ ਦਾ ਨਾਮ ਮੇਰੇ ਹੁਣ ਦੇਣ ਚੋਂ ਨਿਕਲ ਗਿਆ ਆ। ਉਹ ਇਹ ਕਹਿੰਦੇ ਆ ਕਿ ਅੰਬਾਂ ਤੋਂ ਬਾਅਦ ਜਿਹੜਾ ਨਾ ਕੱਚੀ ਲੱਸੀ ਨਹੀਂ ਪੀਣੀ ਚਾਹੀਦੀ। ਹਾਲਾਂਕਿ ਉਹ ਚੌਲਾਂ ਦੇ ਨਾਲ ਨਾ ਸਿਆਣਾ ਤੋਂ ਬਜ਼ੁਰਗਾਂ ਤੋਂ ਸੁਣਿਆ ਵੀ ਆ, ਔਰ ਇਹ ਵਾਕਈ ਐਕਸਪੈਰੀਮੈਂਟਲ ਵੀ ਹੈ ਆ। ਖੈਰ ਇਹ ਅੰਬ ਜਿਹੜੇ ਹੁੰਦੇ ਇਹਨਾਂ ਦੀ ਤਾਸੀਰ ਗਰਮ ਆ, ਔਰ ਬਗੈਰ ਕੱਚੀ ਲੱਸੀ ਤੋਂ ਖਾਣ ਨਾਲ ਜਿਹੜਾ ਇਹਦੇ ਸਿੰਪਟਮਸ ਵੀ ਹੈ ਆ ਥੋੜੇ ਬਹੁਤ, ਜਿਸ ਤਰ੍ਹਾਂ ਬੱਚੇ ਨੇ ਨਾਲੇ ਇਹ ਨਾ ਯਾਰ ਕਈ ਬੰਦੇ 10 ਚਾਹਾਂ ਪੀ ਲੈ ਕੁਛ ਨਹੀਂ, ਕਈ ਬੰਦੇ ਇੱਕ ਚਾਹ 2 ਦਫਾ ਚਾਹ ਪੀ ਲੈਣ ਤੇ ਉਹ ਕਹਿੰਦੇ ਜੀ ਸਾਨੂੰ ਤਾਂ ਹਾਂ ਸਾਹਿਬ ਪਿੱਤ ਤਾਂ ਨਿਕਲਦੀ ਆ, ਪਿੱਤ ਤਾਂ ਨਿਕਲਦੀ ਹੁੰਦੀ ਸੀ, ਹੁਣ ਤਾਂ ਚਲੋ ਵੱਡੇ ਹੋ ਗਏ ਆ ਨਾ। ਅੰਬ ਤਾਂ ਜੀ ਵੈਸੇ ਹੀ ਨਿਕਲਦੀ ਆ, ਨਹੀਂ ਅੰਬ ਖਾਣ ਨਾਲ ਨਿਕਲਦੀ। ਮੈਂ ਤਾਂ ਫੀਲ ਕਰਿਆ ਜਿਵੇਂ ਤਾਂ ਇੱਕ ਅੱਧਾ ਦਾਣਾ ਨਿਕਲ ਆਂਦਾ। ਹਾਂ ਇੱਕ ਅੱਧਾ ਦਾਣਾ ਨਿਕਲਦਾ। ਇੱਕ ਹੋਰ ਨਹੀਂ ਹੁਣ ਇਹਦਾ ਤੇ ਸਾਡੀ ਉਮਰ ਦਾ ਵੀ ਤਾਂ ਫਰਕ ਆ ਨਾ। ਇਹ ਮਤਲਬ ਇਹ ਤੂੰ ਦੱਸ ਦੇ। ਇੱਕ ਹੋਰ ਵੀ ਆ ਨਾ, ਇਹ ਬਚਪਨ ਤੋਂ ਹੁਣ ਤੱਕ ਅਸੀਂ ਖਾਂਦੇ ਵੀ ਦੇਖ ਰਹੇ ਆ ਤੇ ਲੱਸੀ ਪੀਂਦੇ ਵੀ ਦੇਖ ਰਹੇ ਆ, ਤੇ ਅੱਜ ਤੱਕ ਕਿਸੇ ਬੰਦੇ ਨੂੰ ਡਿੱਗਦਾ ਵੀ ਨਹੀਂ ਦੇਖਿਆ। ਅੱਛਾ ਵੀ ਕੋਈ ਇੱਕ ਲੰਮਾ ਪੈ ਗਿਆ ਹੋਵੇ ਵੀ ਆ ਸਾਈਡ ਇਫੈਕਟ ਕਰੇਗੀ। ਉਹ ਤਾਂ ਇਹਦਾ ਦਹੀਂ ਤੇ ਚੌਲਾਂ ਵਾਲਾ ਵੀ ਜਿਹੜਾ ਵਾ ਨਾ, ਅੱਛਾ ਗੱਲ ਫੇਰ ਵੀ ਸਮਝ ਆਉਂਦੀ। ਅੱਛਾ ਇੱਕ ਹੋਰ ਆ, ਇਹ ਵੀ ਸਮਝ ਜਾਂਦੀ ਹੈ, ਮੈਂ ਤੁਹਾਨੂੰ ਦੱਸੂਗਾ। ਉਹਨੇ ਇਹ ਨਹੀਂ ਕਿਹਾ ਕਿ ਚਾਵਲਾਂ ਦੇ ਉੱਤੇ ਜਿਹੜਾ ਨਾ ਦਹੀਂ ਨਾ ਪਾਓ ਜੀ, ਉਹਨੇ ਕਿਹਾ ਦਹੀਂ ਦੇ ਵਿੱਚ ਨਾ ਸੈਲਡ ਨਾ ਪਾਓ। ਜਦੋਂ ਤੁਸੀਂ ਦਹੀਂ ਦੇ ਵਿੱਚ ਚਾਵਲਾਂ ਵਾਲਾ ਵੀ ਕਿਹਾ ਹੈ ਵੀ ਉਹੀ ਨਾ ਵੀ ਦਹੀਂ 'ਚ ਤੁਸੀਂ ਖੀਰੇ ਕੱਟ ਕੇ ਪਾ ਲੈਂਦੇ ਆ, ਤੁਸੀਂ ਉਹਦੇ 'ਚ ਪਿਆਜ਼ ਪਾ ਲੈਂਦੇ ਆ, ਉਸ ਤੋਂ ਬਾਅਦ ਉਹਨੂੰ ਤੁਸੀਂ ਚਾਵਲਾਂ ਤੇ ਪਾ ਲੈਂਦੇ। ਨਹੀਂ ਉਹ ਤਾਂ ਨਹੀਂ ਵਾਕਈ, ਉਹ ਤਾਂ ਮੈਂ ਤੁਹਾਨੂੰ ਤਾਂ ਵੈਸੇ ਨਹੀਂ ਉਹਨੇ ਡਿਸਕਰੇਜ ਕੀਤਾ ਹੈ, ਉਹਨੇ ਕਿਹਾ ਵੀ ਇਹ ਨਹੀਂ ਦਹੀਂ ਦੇ ਨਾਲ ਨਾ ਸੈਲਡ ਵਾਲਾ ਬਲਕਿ ਵਿੱਚ ਮਿੱਠੇ ਚੌਲ ਵੀ ਸਿੱਟੇ। ਵੈਸੇ ਉਹਨੇ ਦੱਸੇ ਆ ਹੁਣ, ਲੇਕਿਨ ਉਹ ਜਿਸ ਕੈਮਿਸਟਰੀ ਦੇ ਮੁਤਾਬਕ ਦੱਸਦਾ ਨਾ ਉਹ ਸਾਡੀ ਸਮਝ ਮੈਂ ਤਾਂ ਵੈਸੇ ਛੱਡ ਦਿੱਤਾ ਉਹਦੇ ਕਹਿਣ ਤੇ। ਮੈਂ ਜਿਸ ਦਿਨ ਦੀ ਉਹ ਵੀਡੀਓ ਦੇਖੀ ਨਾ ਜੀ, ਜ਼ਾਹਿਰ ਹੈ ਇੱਕ PhD ਬੰਦਾ ਆ, ਉਹਦੀ ਕੋਈ ਨਾ ਕੋਈ ਤਾਂ ਰਿਸਰਚ ਹੈ ਨਾ। ਅੱਛਾ ਜੀ, ਇਹ ਚੀਜ਼ਾਂ ਕਿਹੜਾ ਕੋਈ ਕਿਤੋਂ ਸਿੱਖੀਆਂ ਆ ਕਰੋ ਜੀ, ਸ਼ੁਰੂ ਕਰੋ। ਸੁਣੇ ਸੁਣਾਈ ਇਹ ਕੀਤਾ ਨਾ, ਇੱਥੇ ਰੱਖ ਲਓ ਨਾ। ਨਹੀਂ ਉੱਪਰਲੇ ਨਹੀਂ ਸਰ ਇੱਥੇ ਠੀਕ ਆ। ਨਹੀਂ ਨਾਲੇ ਉਸ ਕੈਮਿਸਟਰੀ ਦੀ ਸਾਡੇ ਨਾ ਤਾਂ ਮੇਦੇ ਨੂੰ ਸਮਝ ਆਉਂਦੀ ਆ ਤੇ ਨਾ ਸਾਨੂੰ ਸਮਝ ਆਉਂਦੀ। ਮੇਰਾ ਜੀ ਮੈਂ ਤਾਂ ਇਹ ਵੀ ਇੱਕ ਅੱਜ ਖਾਲੀ ਖਿੜਕਿਆਂ ਲਈ ਵੀ ਜਿਹੜਾ ਅੰਬ ਆ ਨਾ, ਸਵਾਏ ਇੱਕ ਅੰਬ ਤੋਂ ਕੋਈ ਅੰਬ ਗਰਮ ਕੋਈ ਨਹੀਂ। ਉਹ ਅੰਬ ਜਿਹੜਾ ਤੰਦੂਰ 'ਚ ਰੱਖਿਆ ਹੁੰਦਾ? ਨਹੀਂ ਜੀ, ਸਿਰਫ ਦੇਸੀ ਅੰਬ। ਅੱਛਾ ਅੱਛਾ ਦੇਸੀ ਅੰਬ। ਗਿਟਕ ਵਾਲਾ ਖਾਣਾ ਕਿ ਦੂਸਰਾ ਜਿਹੜਾ ਮਰਜ਼ੀ ਨਿਆਣੇ ਤਾਂ ਬੜੇ ਤੁਸੀਂ ਜੀ ਇਹ ਗਿਟਕ ਵਾਲਾ ਖਾਂਦੇ ਖਾਨ ਸਾਹਿਬ ਸ਼ੁਰੂ ਕਰੋ ਜੀ। ਅੰਬ ਖਾਂਦੇ ਦੀ ਵੀਡੀਓ ਨਹੀਂ ਬਣਾਈ। ਨਹੀਂ ਯਾਰ ਬਣਾਓ, ਹਰ ਬੰਦੇ ਦਾ ਆਪਣਾ ਸਟਾਈਲ ਹੁੰਦਾ ਖਾਣ ਦਾ। ਇਹ ਐਕਸਪਰਟ ਜਿਹੜਾ ਸਾਡਾ ਇਹ ਐਕਸਪੋਰਟ ਜਿਹੜਾ ਕੁਆਲਿਟੀ ਦਾ ਅੰਬ ਸੀਗਾ, ਚੌਂਸਾ ਵਾਈਟ। ਨਹੀਂ ਅੰਬ ਤਾਂ ਚੌਂਸਾ ਹੀ ਹੈ, ਫਿਰ ਅੰਬ ਵਰਗੀ ਤਾਂ ਗੱਲ ਨਹੀਂ ਨਾ ਹੈ ਕੋਈ। ਤੇ ਠੀਕ ਹੈ ਨਾ, ਫਿਰ ਟੇਸਟ ਵੀ ਠੀਕ ਆ।
ਫਿਰ ਹਾਂ ਸਾਹਿਬ ਇਹ ਦੁਬਾਰਾ ਕੱਟ ਲਿਓ ਹੁਣ ਇਸ ਤਰ੍ਹਾਂ ਫਿਰ ਨਾ ਹਾਂ ਹਾਂਜੀ ਕਿੰਗ ਸ਼ੇਪ ਐਵੇਂ ਨਹੀਂ ਮਿਲੀ ਹੋਈ ਇਹਨੂੰ ਹਾਂਜੀ ਰਾਣਾ ਸਾਹਿਬ ਕੁਕਿੰਗ ਦੇ ਵਲੌਗ ਬੰਦੇ ਕਹਿ ਰਹੇ ਆ ਕਰਦੇ ਆ ਜੀ ਕੁਕਿੰਗ ਦਾ ਹਬੀਬ ਸਾਹਿਬ ਆਏ ਹੋਏ ਆ ਤੇ ਕੁਕਿੰਗ ਵੀ ਸ਼ੁਰੂ ਕਰਦੇ ਆ ਤੇ ਆਜੋ ਹੁਣ ਤੁਸੀਂ ਵੀ ਮੇਰਾ ਖਿਆਲ ਆ ਨਾ ਜਿਹੜਾ ਚੁੱਲਾ ਵੈਸੇ ਡਿੱਗ ਗਿਆ ਨਾ ਅਸਲ 'ਚ ਅੱਜ ਕੁਕਿੰਗ ਦਾ ਤਾਂ ਨਹੀਂ ਬਣਿਆ ਮੂਡ ਵੀ ਉਧਰ ਦਿਖਾਣ ਉਹ ਸਾਡਾ ਕੰਧ ਵਾਲਾ ਜਿਹੜਾ ਕਿਚਨ ਸੀ ਨਾ ਸਾਰਾ ਸੈਟਅਪ ਹੋ ਗਿਆ ਖਰਾਬ। ਇਹ ਤਾਂ ਦਿਖਾਈ ਹੋਈ ਹੈ ਜੀ। ਮੈਂ ਵੈਸੇ ਕਹਿ ਰਿਹਾ ਨਾ ਵੀ ਅੱਜ ਇਸ ਕਰਕੇ ਨਹੀਂ, ਕੱਲ ਨੂੰ ਮੇਰਾ ਖਿਆਲ ਆ ਉੱਥੇ ਬਣਾਉਣਾ ਕਿ ਇੱਥੇ ਹੀ ਬਣਾਉਣਾ। ਇੱਥੇ ਬਣਾਵਾਂਗੇ ਇੱਥੇ ਫਿਰ ਜਿਹੜਾ ਨਾ ਓਪਨ ਕਿਚਨ ਹੀ ਬਣਾ ਕੇ ਨਾ ਇਨਸ਼ਾਅੱਲਾ ਇੱਕ ਵਾਰੀ ਓਕੇ ਕਰੀਏ ਹਾਂ ਇੱਕ ਬਾਅਦ ਚ ਫਿਰ ਚੱਲੇਗਾ ਜੀ ਅਗਲੀ ਨਿਸ਼ਚਿਤ ਜਿਹੜਾ ਹੁਣ ਅੰਬ ਸ਼ੁਰੂ ਕਰੀਏ। ਬੰਦ ਕਰੋ ਜੀ ਤੁਸੀਂ।